ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਮੇਰੇ ਨਾਲ ਅੱਜ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-270-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਦੇ ਜਾਈਏ। ਕਰੋਨਾ ਵਾਇਰਸ ਦੇ ਆંકੜੇ ਲਗਾਤਾਰ ਵੱਧਦੇ ਜਾ ਰਹੇ ਨੇ, ਖਤਰਨਾਕ ਆંકੜਿਆਂ ਵੱਲ ਨੂੰ। ਸੋ ਕੀ ਲੇਟੈਸਟ ਅਪਡੇਟ ਇਸ ਦੇ ਨਾਲ ਸੰਬੰਧਿਤ ਹੈ ਅਤੇ ਕੀ ਅੱਜ ਦੀ ਜਿਹੜੀ ਵੱਡੀ ਅਹਿਮ ਖਬਰ ਰਹੀ? ਜੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਕੈਨੇਡਾ ਤੋਂ, ਕੌਮਾਂਤਰੀ ਪੱਧਰ ਤੋਂ। ਅਤੇ ਕੌਮਾਂਤਰੀ ਪੱਧਰ 'ਤੇ ਹੀ ਸਾਡੀ ਮੇਰੇ ਖਿਆਲ ਦੇ ਨਾਲ ਨਮੋਸ਼ੀ ਹੋਈ ਆ। ਗੋਰਿਆਂ ਦੇ ਖੇਤਾਂ 'ਚੋਂ ਸਾਗ ਤੋੜਨ ਵਾਲਾ ਐਸਾ ਚਰਚਾ ਛਿੜਿਆ ਕਿ ਪੰਜਾਬ ਤੱਕ ਉਹ ਖਬਰਾਂ ਆਈਆਂ ਨੇ। ਕਿਸੇ ਗੋਰੇ ਦੀ ਸਰੋਂ ਸੀ, ਜਾਂ ਕਹਿ ਲਓ ਕਿ ਗੋਰਿਆਂ ਦੀ ਸਰੋਂ ਸੀਗੀ, ਅਤੇ ਸਾਗ ਦੀ ਤਲਬ ਉੱਠੀ ਸਾਡੇ ਪੰਜਾਬੀਆਂ ਨੂੰ। ਅਤੇ ਜਾ ਕੇ ਉਹਨਾਂ ਦੇ ਖੇਤਾਂ 'ਚ ਤਹਿਸ ਨਹਿਸ ਕੀਤਾ ਕੰਮ, ਅਤੇ ਦੱਸਦੇ ਆ ਕਿ ਉੱਥੇ ਬਾਅਦ 'ਚ ਟਿਕਟਾਂ ਮਿਲੀਆਂ ਨੇ। ਸੋ ਇਹਨਾਂ ਸ਼ਿਫਟਾਂ ਤੋਂ ਇਲਾਵਾ ਜਿਹੜਾ ਟਿਕਟਾਂ ਵਾਲਾ ਕੰਮ ਆ ਉਹ ਨਹੀਂ ਕਰਨਾ ਚਾਹੀਦਾ। ਸ਼ਿਫਟਾਂ ਲਾਓ, 10-9 ਦੀ ਕਰੋ, ਔਰ ਉਸ ਤੋਂ ਬਾਅਦ ਚਾਹੇ ਸਾਗ ਖਾਓ, ਚਾਹੇ ਜੇ ਖਾ ਸਕਦੇ ਹੋ ਤਾਂ ਵਿੱਚ ਮੱਖਣ ਵੀ ਪਾ ਕੇ ਖਾ ਲਓ, ਕੋਈ ਫਰਕ ਨਹੀਂ ਹੈ। ਸੋ ਇਹ ਖਬਰ ਜਿਹੜੀ ਆ ਅੱਜ ਦਿਨ ਭਰ ਸਾਡੇ ਇੱਥੇ ਸੋਸ਼ਲ ਮੀਡੀਆ 'ਤੇ ਟਰੈਂਡ ਕਰਦੀ ਰਹੀ ਆ। ਅਤੇ ਉਸ ਤਰ੍ਹਾਂ ਜੇ ਆਪਾਂ ਵੇਖੀਏ, ਰਾਜਸਥਾਨ ਦਾ ਜਿਹੜਾ ਪੋਲੀਟੀਕਲ ਕ੍ਰਾਈਸਿਸ ਆ, ਉਹਦੇ ਵਿੱਚ ਵੀ ਅੱਜ ਕਾਫੀ ਗਰਮਾਹਟ ਵੇਖਣ ਨੂੰ ਮਿਲੀ ਆ। ਰਾਜਸਥਾਨ 'ਚ ਫੋਨ ਟੈਪਿੰਗ ਦਾ ਜਿਹੜਾ ਮੁੱਦਾ, ਉਹਨੂੰ ਅੱਜ ਭਾਜਪਾ ਨੇ ਅੱਗੇ ਵਧਾਇਆ। ਉਹ ਕਹਿੰਦੇ ਆ ਕਿ CBI ਦੀ ਜਾਂਚ ਹੋਣੀ ਚਾਹੀਦੀ ਆ। ਮਤਲਬ ਕਿ ਜੋ ਸਰਕਾਰ ਚੱਲਦੀ ਹੈ ਇਸ ਵੇਲੇ ਰਾਜਸਥਾਨ ਦੇ ਵਿੱਚ, ਉਹਨੂੰ ਉਹ ਕਹਿ ਰਹੇ ਆ ਕਿ ਭਾਈ ਜੇ ਤੁਹਾਡੇ 'ਚ ਦਮਖਮ ਆ, ਜੇ ਤੁਹਾਡੇ ਪੱਲੇ ਸੱਚ ਆ, ਆਂਦੇ ਹੁੰਦੇ ਆ ਜੇ ਪੱਲੇ ਸੱਚ ਤੇ ਕੋਠੇ ਚੜ੍ਹ ਕੇ ਨੱਚ, ਜੇ ਤੁਹਾਡੇ ਪੱਲੇ ਸੱਚ ਹੈ ਤਾਂ ਤੁਸੀਂ CBI ਦੀ ਇਨਕੁਆਇਰੀ ਕਰਾਓ। ਕਿਉਂ ਕਰਾਉਣਗੇ? ਕਿਉਂਕਿ ਭਾਜਪਾ ਦੇ ਕੋਲ CBI ਹੈ। ਤਾਂ ਖੈਰ ਦੇਖਦੇ ਹਾਂ ਅੱਗੇ। ਜੇ ਆਪਾਂ ਕਰੋਨਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆਈ ਯੂਨੀਵਰਸਿਟੀ ਨੇ ਦਾਅਵਾ ਕੀਤਾ ਕਿ 20 ਮਿੰਟ 'ਚ COVID-19 ਦਾ ਪਤਾ ਲਾਉਣ ਲਈ ਉਹਨਾਂ ਨੇ ਇੱਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਤਾਂ ਇਹ ਮੇਰੇ ਖਿਆਲ ਦੇ ਨਾਲ ਬਹੁਤ ਆਲਾ ਤਕਨੀਕ ਹੋਏਗੀ। ਜੇ ਇਹਦੀ ਪੁਖਤਗੀ ਹੁੰਦੀ ਹੈ, ਤਸਦੀਕਤਾ ਹੁੰਦੀ ਹੈ ਕਿ ਵਾਕਿਆ ਇਹ ਕਾਰਗਰ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇੱਕ ਬਿਹਤਰੀਨ ਰਿਜ਼ਲਟ ਮਿਲ ਸਕਦਾ ਆਉਣ ਵਾਲੇ ਸਮੇਂ 'ਚ। ਕਿਉਂਕਿ ਕਰੋਨਾ ਕੁਛ ਦੇਸ਼ਾਂ ਦੇ ਵਿੱਚ, ਇਨਕਲੂਡ ਇੰਡੀਆ, ਇਨਕਲੂਡ ਪੰਜਾਬ, ਮੇਰੇ ਖਿਆਲ ਦੇ ਨਾਲ ਹੁਣ ਲਾਸਟ ਸਟੇਜ ਵੱਲ ਨੂੰ ਵੱਧ ਰਿਹਾ। ਸੋ ਉਹਨਾਂ ਦੇਸ਼ਾਂ ਵਾਸਤੇ ਬਹੁਤ ਮਹੱਤਵਪੂਰਨ ਹੋ ਜਾਏਗੀ ਜੇ ਐਸੀ ਟੈਕਨੀਕ ਜਿਹੜੀ ਆ ਉਹ ਪੁਖਤਾ ਰਹਿੰਦੀ ਆ। ਤਾਂ ਜੇ ਆਪਾਂ ਗੱਲ ਕਰੀਏ ਦੁਨੀਆ ਭਰ ਦੇ ਵਿੱਚ ਕਰੋਨਾ ਦਾ ਕਹਿਰ ਆ ਜਿਹੜਾ ਉਹ ਬੜਾ ਤੀਖਣ ਹੋਇਆ ਪਿਆ। ਸਿਰਫ 100 ਘੰਟਿਆਂ 'ਚ 10 ਲੱਖ ਲੋਕ ਵਾਇਰਸ ਦਾ ਸ਼ਿਕਾਰ ਹੋਏ ਆ। ਇੱਧਰ ਜੇ ਇੰਡੀਆ ਦੀ ਗੱਲ ਕਰੀਏ, UGC ਨੇ ਫਿਰ ਤੋਂ ਜਾਰੀ ਕੀਤਾ ਬਿਆਨ। ਉਹ ਕਹਿੰਦੇ ਆ ਕਿ ਹੁਣ ਅਗਸਤ-ਸਤੰਬਰ ਵਿੱਚ 366 ਯੂਨੀਵਰਸਿਟੀਆਂ ਵਿੱਚ ਐਗਜ਼ਾਮ ਹੋਏਗਾ, ਯਾਨੀ ਪ੍ਰੀਖਿਆਵਾਂ ਹੋਣਗੀਆਂ। ਅਤੇ ਪੰਜਾਬ ਸਰਕਾਰ ਪਹਿਲਾਂ ਹੀ ਇਨਕਾਰ ਕਰ ਚੁੱਕੀ ਆ ਕਿ ਐਸਾ ਨਹੀਂ ਹੋ ਸਕਦਾ, ਐਸੀ ਪੋਸੀਬਿਲਿਟੀ ਨਹੀਂ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਕੈਬਨਿਟ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੋਜ਼ੀਟਿਵ ਸਨ, ਉਹਨਾਂ ਦੀ ਸੁਪਤਨੀ ਪੋਜ਼ੀਟਿਵ ਸਨ, ਤਾਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਆ। ਪਰ ਕਾਂਗਰਸੀ ਵਿਧਾਇਕ ਦੇ ਇੱਕ ਬੇਟੇ ਨੂੰ ਕਰੋਨਾ ਹੋਇਆ। ਅੰਮ੍ਰਿਤਸਰ ਜ਼ਿਲ੍ਹੇ 'ਚ ਕਰੋਨਾ ਦਾ ਕਹਿਰ ਆ। 31 ਨਵੇਂ ਮਾਮਲੇ, ਫਿਰ 3 ਮਰੀਜ਼ਾਂ ਨੇ ਦਮ ਤੋੜਿਆ। ਜਲੰਧਰ ਵਿੱਚ 18 ਹੋਰ ਪੋਜ਼ੀਟਿਵ ਮਾਮਲੇ ਆਏ ਆ। ਜ਼ਿਲ੍ਹਾ ਸੰਗਰੂਰ 'ਚ ਕਰੋਨਾ ਦੇ 21 ਮਾਮਲੇ ਜਿਹੜੇ ਆ ਉਹ ਹੋਰ ਸਾਹਮਣੇ ਆਏ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਮੋਹਾਲੀ 'ਚ ਵੀ ਕਰੋਨਾ ਪੀੜਤਾਂ ਦੀ ਤਾਦਾਦ ਆ ਜਿਹੜੀ ਉਹ ਵਧੀ ਆ। 21 ਨਵੇਂ ਮਾਮਲੇ ਦਰਜ ਕੀਤੇ ਗਏ। ਬਟਾਲਾ ਦੇ SDM ਵੀ ਕਰੋਨਾ ਪੋਜ਼ਿਟਿਵ ਪਾਏ ਗਏ ਆ। ਰੂਪਨਗਰ ਦੇ DMC ਜਿਹੜੇ ਆ, ਮੈਡੀਕਲ ਕਮਿਸ਼ਨਰ ਜਿਹੜੇ ਆ, ਉਹਨਾਂ 'ਤੇ ਔਰ ਇਸ ਤੋਂ ਇਲਾਵਾ ਕੁਛ ਪੁਲਿਸ ਮੁਲਾਜ਼ਮ ਆ
8 ਮਾਮਲੇ ਜਿਹੜੇ ਉੱਥੋਂ ਮਿਲੇ ਆ ਰੋਪੜ ਤੋਂ। ਜੇ ਇੱਧਰ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੁਲਿਸ ਥਾਣਾ ਅਰਨੀ ਵਾਲਾ ਉਹਨਾਂ ਦੇ 23 ਮੁਲਾਜ਼ਮ ਜਿਹੜੇ ਆ ਉਹ ਕੁਆਰੰਟੀਨ ਕੀਤੇ ਗਏ ਆ। ਇਸੇ ਤਰ੍ਹਾਂ ਪੁਲਿਸ ਤੇ ਜਿਹੜਾ ਕਰੋਨਾ ਦਾ ਡੰਗ ਆ ਜਿਹੜਾ ਉਹ ਤਿੱਖਾ ਹੀ ਰਿਹਾ। ਡੀਐਸਪੀ ਫਲੋਰ ਦੇ ਰੀਡਰ ਨੂੰ ਵੀ ਕਰੋਨਾ ਹੋਇਆ। ਤੇ ਜੇ ਆਪਾਂ ਪੰਥਕ ਸਫਾ 'ਚੋਂ ਗੱਲ ਕਰੀਏ ਤਾਂ ਪੰਥਕ ਸਫਾ 'ਚੋਂ ਜਿਹੜੀ ਇਸ ਵੇਲੇ ਖਬਰ ਛਣ ਕੇ ਨਿਕਲ ਰਹੀ ਆ, ਇਸ ਵੇਲੇ ਪ੍ਰਮੁਖਤਾ ਦੇ ਨਾਲ ਨਿਕਲ ਰਹੀ ਆ, ਉਹ ਹੈ ਪਾਵਨ ਸਰੂਪ ਗਾਇਬ ਹੋਣ ਦਾ ਮਸਲਾ। ਤਾਂ ਸਭ ਨੂੰ ਪਤਾ ਹੀ ਆ ਕਿ ਉਹ ਜਾਂਚ ਪੜਤਾਲ ਜਿਹੜੀ ਆ ਉਹ ਸੌਂਪ ਦਿੱਤੀ ਆ ਇਹਨਾਂ ਨੇ 2 ਮੈਂਬਰੀ ਕਮੇਟੀ ਨੂੰ, ਜਥੇਦਾਰ ਸਾਹਿਬ ਹੋਰਾਂ ਨੇ। ਤਾਂ ਢੀਂਡਸਾ ਵੱਲੋਂ ਮੰਗ ਕੀਤੀ ਗਈ ਸੀਗੀ ਕਿ ਪਛਚਾਤਾਪ ਸੰਬੰਧੀ ਖੰਡ ਪਾਠ ਜਿਹੜੇ ਉਹ ਕਰਵਾਏ ਜਾਣ। ਤਾਂ ਇਸ ਮਾਮਲੇ ਤੇ ਪ੍ਰਤੀਕਰਮ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਜਾਂਚ ਰਿਪੋਰਟ ਆਉਣ ਤੱਕ ਕਿਸੇ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਮਤਲਬ ਕਿ ਫੋਕੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਤੇ ਕਹਿੰਦੇ ਸੈਣੀ ਦੇ ਉੱਤੇ ਸ਼ਿਕੰਜਾ ਕੱਸਣ ਦੇ ਲਈ ਕਮਰ ਕੱਸਾ ਕੱਸ ਚੁੱਕੀ ਹੈ ਸਰਕਾਰ। ਹਾਂਜੀ ਦੇਖੋ, ਸੈਣੀ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਜੇ ਆਪਾਂ ਕਹੀਏ ਪਹਿਲ ਕਦਮੀ ਜਿਹੜੀ ਸਰਕਾਰ ਨੇ ਕੀਤੀ ਆ ਉਹ ਇਹ ਆ ਕਿ ਇਹਦੀ ਬੇਲ ਦੇ ਖਿਲਾਫ ਚਲ ਗਏ ਆ ਸਰਕਾਰ ਵਾਲੇ ਹਾਈ ਕੋਰਟ ਦੇ ਵਿੱਚ। ਤੇ ਉੱਥੇ ਜਾ ਕੇ ਉਹਨਾਂ ਨੇ 26 ਬਿੰਦੂਆਂ ਨੂੰ ਆਧਾਰ ਬਣਾਇਆ ਔਰ ਜੋ ਪਟੀਸ਼ਨ ਦੀ ਥੋੜੀ ਬਹੁਤੀ ਜਾਣਕਾਰੀ ਮਿਲੀ ਆ ਮੀਡੀਆ ਸੋਰਸਸ ਦੇ ਜ਼ਰੀਏ, ਉਹ ਕਹਿੰਦੇ ਆ ਕਿ ਜਿੱਦਾਂ ਮਤਲਬ ਕਿ ਜਿਹੜਾ ਮੁਲਜ਼ਮ ਹੈ ਉਸ ਅਧਿਕਾਰੀ ਵੱਲੋਂ ਕੀਤੇ ਗਏ ਅਪਰਾਧ ਦੀ ਗੰਭੀਰਤਾ ਤੇ ਅਣਮਨੁੱਖਤਾ ਇਸ ਗੱਲ ਨਾਲ ਹੋਰ ਵੱਧ ਜਾਂਦੀ ਹੈ ਕਿ ਮੁਲਜ਼ਮ ਅਧਿਕਾਰੀ ਨੇ ਪੁਲਿਸ ਰਿਕਾਰਡ ਵਿੱਚ ਹੇਰ-ਫੇਰ ਕਰਕੇ ਸੰਬੰਧਿਤ ਘਟਨਾ ਨੂੰ ਪੁਲਿਸ ਇਨਕਾਊਂਟਰ ਬਣਾਉਣ ਦਾ ਵੀ ਯਤਨ ਕੀਤਾ। ਪੁਲਿਸ ਨੇ ਪੀੜਤ ਦੇ ਪੁਲਿਸ ਹਿਰਾਸਤ ਤੋਂ ਨੱਠਣ ਦੀ ਕੋਸ਼ਿਸ਼ ਕਰਨ ਅਤੇ ਉਸ ਦਾ ਪੁਲਿਸ ਇਨਕਾਊਂਟਰ ਦਿਖਾਇਆ, ਜਦਕਿ ਤੱਥਾਂ ਮੁਤਾਬਕ ਉਸ ਨੂੰ ਪਹਿਲਾਂ ਨਿਰਧਾਰਤ ਤਰੀਕੇ ਨਾਲ ਪੁਲਿਸ ਹਿਰਾਸਤ ਵਿੱਚ ਮਾਰ ਦਿੱਤਾ ਗਿਆ ਸੀ। ਮਤਲਬ ਇਹ ਸਾਰਾਂਸ਼ ਆ। ਪਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਪਟੀਸ਼ਨ 'ਚ ਕਹੀ ਗਈ ਹੈ, ਜੋ ਦੱਸੀ ਜਾ ਰਹੀ ਹੈ, ਉਹ ਇਹ ਆ ਕਿ ਇਹਨਾਂ ਨੇ ਜਾ ਕੇ ਇੱਕ ਗੱਲ ਆਖੀ ਆ ਕਿ ਮੋਹਾਲੀ ਕੋਰਟ ਯਾਨੀ ਲੇਖਲੀ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਆ ਉਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਵੀ ਦਖਲ ਆ, ਕਿਉਂਕਿ ਹਾਲੇ ਸਾਡੀ ਇਨਵੈਸਟੀਗੇਸ਼ਨ ਹੋਣੀ ਸੀ ਪਰ ਪਹਿਲਾਂ ਹੀ ਬੇਲ ਜਿਹੜੀ ਆ ਉਹ ਪ੍ਰਵਾਨ ਕਰ ਲਈ ਗਈ, ਪ੍ਰਦਾਨ ਕਰ ਦਿੱਤੀ ਗਈ। ਸੋ ਇਹ ਚੀਜ਼ ਜਿਹੜੀ ਹੈ ਨਾ ਹੁਣ ਕਿਤੇ ਨਾ ਕਿਤੇ ਦੇਖੋ ਬੜੇ ਸਿੰਪਲ ਸ਼ਬਦਾਂ 'ਚ ਜੇ ਆਪਾਂ ਇਹਨੂੰ ਸਮਝੀਏ ਤੇ ਲੱਗਦਾ ਤੇ ਇਹੋ ਆ ਕਿ ਸਰਕਾਰ, ਕਿਉਂਕਿ ਆਮ ਤੌਰ ਤੇ ਤੁਸੀਂ ਦੇਖੋ ਕਿ ਸਰਕਾਰ ਵੈਸੇ ਤੇ ਦੋਹਰਾ ਚਿਹਰਾ ਰੱਖਦੀ, ਆਪਾਂ ਨੂੰ ਪਤਾ ਹੀ ਆ ਕਿ ਜਦੋਂ ਇੱਕ ਨਿਰਦੋਸ਼ ਬੇਦੋਸ਼ੇ ਸਿੱਖ ਨੌਜਵਾਨ ਦੇ ਕਾਤਲ ਪੁਲਿਸੀਆਂ ਨੂੰ ਇਹ ਪੈਟਰਨ ਦਿੰਦੇ ਆ, ਮਾਫੀ ਦਿੰਦੇ ਆ, ਉਦੋਂ ਇਹੀ ਸਰਕਾਰ ਜਿਹੜੀ ਆ ਗਵਰਨਰ ਨੂੰ ਮਤਲਬ ਕਿ ਅਪਰੂਵਲ ਦੇ ਦਿੰਦੀ ਆ ਆਪਣੇ ਵੱਲੋਂ ਕਿ ਠੀਕ ਹੈ ਜੀ ਕੋਈ ਗੱਲ ਨਹੀਂ, ਜੋ ਤੁਸੀਂ ਲਿਖਿਆ ਤਾਂ ਠੀਕ ਆ, तो कोई चक्कर नहीं है। ये वैसे प्रपोजल भी भेजते हैं, अप्रूवल भी इन्हों की हो रही है सरकार की, क्योंकि गवर्नर जिहड़े आ सरकार ते ही बहुते फैसलियां से चलते हैं, अमल कर लेंदे आ। ਤਾਂ ਖੈਰ ਇਹ ਹੁਣ ਦੇਖੋ ਡਬਲ ਪੈਮਾਨਾ ਨਾ ਕਿ ਸੈਣੀਆਂ ਦੇ ਮਾਮਲੇ ਦੇ ਵਿੱਚ ਸਰਕਾਰ ਹਾਈ ਕੋਰਟ ਚਲ ਗਈ ਹੈ। ਨਹੀਂ ਤੇ ਆਮ ਤੌਰ ਤੇ ਕੀ ਆ, ਮੰਨ ਲਓ ਫਰਜ਼ ਕਰੋ ਸਰਕਾਰ ਨਹੀਂ ਵੀ ਕਿਸੇ ਕਾਤਲ ਜਾਂ ਦੋਸ਼ੀ ਨੂੰ ਸਪੋਰਟ ਕਰਦੀ, ਪਰ ਹੁੰਦਾ ਕੀ ਆ ਕਿ ਜਿਸ ਤਰ੍ਹਾਂ ਮੰਨ ਲਓ ਕਿਸੇ ਕੇਸ ਦੇ ਵਿੱਚੋਂ ਕਿਤੇ ਵੀ ਜਾ ਕੇ ਫਰਜ਼ ਕਰੋ ਹਾਈ ਕੋਰਟ ਦੇ ਵਿੱਚੋਂ ਕੋਈ ਬਰੀ ਹੋ ਗਿਆ ਦੋਸ਼ੀ, ਤਾਂ ਫਿਰ ਸੁਪਰੀਮ ਕੋਰਟ 'ਚ ਸਰਕਾਰ ਨਹੀਂ ਜਾਂਦੀ, ਖੜਾ ਛੱਡ ਦਿੰਦੀ ਹੈ। ਆਪਾਂ ਦੇਖਿਆ ਹੀ ਹੈ ਨਾ ਕਿ ਕਈ ਕੇਸਾਂ ਦੇ ਵਿੱਚ NIA ਵੱਲੋਂ ਜਿਹੜੇ ਲੋਕ ਚਾਰਜਸ਼ੀਟ ਕੀਤੇ ਗਏ ਸੀ ਕਈ ਧਮਾਕਿਆਂ ਦੇ ਵਿੱਚ, ਉਹ ਬੰਦੇ ਜਦ ਜ਼ਮਾਨਤ ਲੈ ਗਏ ਤਾਂ ਕੇਂਦਰ ਸਰਕਾਰ ਨੇ ਉਸ ਜ਼ਮਾਨਤ ਨੂੰ ਚੈਲੰਜ ਨਹੀਂ ਕੀਤਾ, ਕਿਉਂਕਿ ਸਰਕਾਰ ਚਾਹੁੰਦੀ ਕਿ ਠੀਕ ਹੋ ਗਿਆ। ਸੋ ਉਹ ਕਿਤੇ ਨਾ ਕਿਤੇ ਸਹਿਮਤੀ ਨਜ਼ਰ ਆਉਂਦੀ ਹੈ। ਤਾਂ ਇੱਥੋਂ ਇਹ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਪ੍ਰਗਟ ਹੁੰਦਾ ਹੈ ਖਿਆਲ ਕਿ ਸ਼ਾਇਦ ਸੁਮੇਧ ਸੈਣੀ ਨੂੰ ਇਹ ਅਰੈਸਟ ਕਰਨਾ ਚਾਹੁੰਦੇ ਆ। ਕਿਉਂ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਥੋੜੀ ਜਿਹੀ ਤੜਿੰਗ ਹੈਗੀ ਆ, ਪਹਿਲਾਂ ਕਾਫੀ ਨਜ਼ਦੀਕ ਸੀਗੇ ਇੱਕ ਦੂਜੇ ਦੇ। ਫਿਰ ਜਦੋਂ ਸਰਕਾਰ ਅਕਾਲੀਆਂ ਦੇ ਆਈ 7 ਦੇ ਵਿੱਚ ਸੈਣੀ ਪਾਸਾ ਬਦਲ ਗਿਆ, ਕੈਪਟਨ ਅਮਰਿੰਦਰ ਸਿੰਘ ਤੇ ਮਾਮਲਾ ਵੀ ਦਰਜ ਹੋਇਆ, ਇਹ ਸੈਣੀ ਅਦਾਲਤ ਦੇ ਵਿੱਚ ਵੀ ਗਿਆ ਕੈਪਟਨ ਦੇ ਉਲਟ ਪਾਰਟੀ ਬਣ ਲਈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਤਮਾਮ ਚੀਜ਼ਾਂ ਜਿਹੜੀਆਂ ਸੰਕੇਤ ਇਹੋ ਦਿੰਦੀਆਂ ਕਿ ਸੈਣੀ ਦੀ ਗ੍ਰਿਫਤਾਰੀ ਵਾਸਤੇ ਯਤਨ ਕਰ ਰਹੀ ਹੈ ਪੰਜਾਬ ਸਰਕਾਰ। ਸ਼ਾਇਦ ਇਸ ਕਰਕੇ ਕਿਉਂਕਿ ਮੰਨ ਲਓ ਗ੍ਰਿਫਤਾਰੀ ਇਸ ਮਾਮਲੇ 'ਚ ਹੋ ਜਾਂਦੀ ਹੈ ਤਾਂ ਸ਼ਾਇਦ ਉਹਦੇ ਨਾਲ ਕਿਤੇ ਨਾ ਕਿਤੇ ਬੇਅਦਬੀ ਦੇ ਮਾਮਲੇ ਜਾਂ ਬਹਿਬਲ ਜਾਂ ਕੋਟਕਪੂਰਾ ਇਹ ਗੋਲੀकांड ਵਗੈਰਾ ਜਿਹੜੇ ਹੋਏ ਆ, ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਫਿਰ ਸੈਣੀ ਨੂੰ ਉਡਾਇਆ ਜਾ ਸਕਦਾ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਜੇ ਆਪਾਂ ਖਬਰ ਕਰਦੇ ਜਾਈਏ, ਕਹਿੰਦੇ ਬਾਜਾਖਾਨਾ ਵਿੱਚ ਆਈਆਂ ਪੋਥੀਆਂ ਨੇ ਕਈ ਸਵਾਲ ਖੜੇ ਕੀਤੇ।
ਹਾਂਜੀ ਦੇਖੋ, ਇਹ ਹੈਰਾਨ ਕਰਨ ਵਾਲੀ ਵੀਡੀਓ ਹੈ ਔਰ ਇਸ ਵੀਡੀਓ ਨੂੰ ਬਣਾਇਆ ਵਾ ਗੁਰਦੁਆਰਾ ਸਾਹਿਬ ਦੀ ਕਮੇਟੀ, ਜਿਹੜੀ ਕਿ ਸਮੁੱਚੇ ਤੌਰ ਤੇ ਹਾਜ਼ਰ ਆ। ਜੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਕਮੇਟੀ ਬਣੀ ਔਰ ਸੌਰੀ ਇਹ ਜਿਹੜੀ ਸਾਰੀ ਵੀਡੀਓ ਬਣੀ ਆ, ਉਹਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਇੱਕ ਚੀਜ਼ ਸਾਹਮਣੇ ਆਈ ਕਿ ਇੱਕ ਤੇ ਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਗੁਟਕੇ ਜਿਹੜੇ ਆ ਉਹ ਭੇਜੇ ਗਏ। ਮਤਲਬ ਕਿ ਜਿਸ ਤਰ੍ਹਾਂ ਲਿਫਾਫੇ ਭਰ ਕੇ। ਹੁਣ ਕਿੰਨੇ ਉਹ ਸੇਵਾ ਕੀਤੀ ਹੈ ਤੇ ਨਹੀਂ ਪਤਾ ਲੱਗ ਸਕਿਆ ਕਿਉਂਕਿ 2-3 ਮਿੰਟ ਦੀ ਵੀਡੀਓ ਆ ਤੇ ਉਹਦੇ ਵਿੱਚ ਆਪਾਂ ਕਿਸੇ ਦੇ ਸੇਵਾ ਭਾਵ ਤੇ ਵੀ ਸ਼ੱਕ ਨਹੀਂ ਕਰ ਸਕਦੇ। ਇਸ ਭਾਵਨਾ ਦੇ ਨਾਲ ਉਹ ਕੰਮ ਕੀਤਾ ਕਿਉਂਕਿ ਹੋ ਸਕਦਾ ਕਿਸੇ ਨੇ ਕਿਹਾ ਹੋਵੇ ਕਿ ਸੋਚਿਆ ਹੋਵੇ ਕਿ ਇਹਨੇ ਗੁਟਕੇ ਲੈ ਕੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਚੜਾ ਦੇਵਾਂ ਤਾਂ ਕਿ ਲੋਕ ਜਿਹੜੇ ਆ ਉੱਥੇ ਬਾਣੀ ਪੜ੍ਹ ਸਕਣ। ਪਰ ਇਹ ਵੀ ਹੋ ਸਕਦਾ ਹੈ ਕਿ ਅਣਜਾਣਤਾ ਦੇ ਵਿੱਚ, ਔਰ ਇਹ ਵੀ ਹੋ ਸਕਦਾ ਹੈ ਕਿ ਸਭ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੋਵੇ। ਕਿਉਂ? ਕਿਉਂਕਿ ਉਹਦੇ ਵਿੱਚ ਬਹੁਤ ਕੁਝ ਗਲਤ ਆ, ਬਹੁਤ ਕੁਝ ਰੌਂਗ ਆ। ਉਦਾਹਰਨ ਦੇ ਤੌਰ ਤੇ ਮੈਂ ਇੱਕ ਮਿਸਾਲ ਦੇ ਦਿੰਦਾ, ਉਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਵੀ ਸੈਂਡ ਕਰ ਦੂੰਗਾ, ਤੁਸੀਂ ਬਿਹਤਰ ਤਰੀਕੇ ਨਾਲ ਵੇਖ ਲਿਓ ਕਿ ਕੀ ਕੁਝ ਗਲਤ ਆ, ਕਿੰਨੀ ਕੁ ਸੰਭਾਵਨਾ ਕੌਨਸਪੀਰੇਸੀ ਦੀ, ਜਾਂ ਇਹ ਸਭ ਕੁਝ ਅਣਜਾਣਤਾ ਦੇ ਵਿੱਚ ਹੋਇਆ। ਤਾਂ ਉਹਦੇ 'ਚ ਹੁਣ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਸੁਖਮਨੀ ਸਾਹਿਬ ਪੜ੍ਹਦੇ ਆ ਜਾਂ ਸੁਣਦੇ ਆਏ ਆ, ਉਹ ਸੁਖਮਨੀ ਸਾਹਿਬ ਦੀ ਬਾਣੀ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਵੇਂ ਪਾਤਸ਼ਾਹ ਜੀ ਦੀ ਬਹੁਤ ਵਧੀਆ ਮਿੱਠੀ ਬਾਣੀ ਆ, ਗਿਆਨ ਦਾ ਅਥਾਹ ਭੰਡਾਰ ਆ ਉਹਦੇ ਵਿੱਚ। ਪਰ ਉਹਦੇ ਵਿੱਚ ਜਦੋਂ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿ ਕਵਰ ਤੇ ਕੀ ਲਿਖਿਆ, ਤਾਂ ਸੁਖਮਨਾ ਸਾਹਿਬ ਲਿਖਿਆ, ਸੁਖਮਨਾ ਸਾਹਿਬ। ਤਾਂ ਇਹ ਇੱਕ ਸਮੱਸਿਆ ਹੈ ਉਹਦੇ ਵਿੱਚ। ਔਰ ਦੂਸਰੀ ਇਹ ਆ ਕਿ ਕੁਛ ਪੰਕਤੀਆਂ ਜਿਹੜੀਆਂ ਉਹ ਵੀ ਨਹੀਂ ਰਲ ਰਹੀਆਂ, ਮਤਲਬ ਕਿ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਬਦਲਾਅ ਹੈ। ਫਿਰ ਇਸ ਤੋਂ ਇਲਾਵਾ ਕੋਈ ਗੁਰੂ ਰਾਮ ਸਿੰਘ ਦਾ ਕੋਈ ਜ਼ਿਕਰ ਹੈ, ਕੁਛ ਇਸ ਤਰ੍ਹਾਂ ਦਾ ਕੋਈ ਜ਼ਿਕਰ ਹੈ, ਉਹ ਦੱਸ ਰਿਹਾ। ਮੈਂ ਚੰਗੀ ਤਰ੍ਹਾਂ ਸੁਣ ਨਹੀਂ ਸਕਿਆ ਕਿਉਂਕਿ ਕੱਲ ਉਸ ਸਮੇਂ ਕਾਲ ਆ ਗਈ ਸੀ ਤੁਹਾਡੀ, ਪਰ ਤੁਸੀਂ ਬਿਹਤਰ ਤਰੀਕੇ ਨਾਲ ਦੇਖ ਲਿਓ। ਤਾਂ ਇਹ ਸਮੱਸਿਆ ਜਿਹੜੀ ਹੈ ਉਹ ਇਸ ਕਰਕੇ ਵੱਡੀ ਹੈ। ਵੱਡੀ ਮੈਂ ਤਾਂ ਕਹਿ ਰਿਹਾ ਕਿ ਜੇ ਮੰਨ ਲਓ ਕੋਈ ਗਿਣ ਮਿਥ ਕੇ ਕਰ ਰਿਹਾ, ਆਪਾਂ ਇਹ VC ਤੇ ਛੱਡ ਦਿੰਦੇ ਕਿ ਕੋਈ ਵੀ ਕਰ ਰਿਹਾ, ਤਾਂ ਇਹ ਬਹੁਤ ਵੱਡੀ ਗੱਲ ਆ। ਕਿਉਂਕਿ ਜਿਹੜੀ ਛਪਾਈ ਹੋਈ ਦੱਸਦੇ ਆ, ਕਿਉਂਕਿ ਕਮੇਟੀ ਵਾਲੇ ਦੱਸ ਰਹੇ ਆ, ਉੱਤੇ ਲਿਖਿਆ ਛਾਪਕ ਦਾ ਨਾਂ ਲਿਖਿਆ ਵਾ, ਉਹ ਅੰਮ੍ਰਿਤਸਰ ਦੇ ਵਿੱਚ ਹੀ ਆ, ਬਹੁਤ ਮਸ਼ਹੂਰ ਫਰਮ ਆ। ਉਹਦਾ ਜ਼ਿਕਰ ਕਰ ਰਹੇ ਨੇ ਬਕਾਇਦਾ ਕਿ ਇਸ ਫਰਮ ਨੇ ਇਹ ਛਪਾਈ ਕੀਤੀ, ਔਰ ਨਾਲ ਜਿੱਦਾਂ ਡਿਸਕਲੇਮਰ ਦਿੰਦੇ ਆ, ਉਹ ਡਿਸਕਲੇਮਰ ਵੀ ਦਿੱਤਾ ਹੋਇਆ ਕਿ ਇਹਦੇ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਜੀ, ਪਾਠਕ ਜਿਹੜੇ ਆ ਥੋੜੇ ਜਿਹੇ ਚੁਕੰਨੇ ਰਹਿਣ। ਸੋ ਇਹ ਸਾਰਾ ਕੁਛ ਆ। ਤਾਂ ਛਾਪਕ ਜਿਹੜੇ ਕਿ ਪਹਿਲਾਂ ਇਸ ਤਰ੍ਹਾਂ ਦਾ ਧਾਰਮਿਕ ਲਿਟਰੇਚਰ ਛਾਪਦੇ ਆ, ਉਹ ਇਹ ਦੇਖਣ ਸਾਰਾ ਕੁਛ ਕੱਚੀ ਬਾਣੀ ਥੋੜੀ ਆ, ਸੌਂ ਸਕਦੇ ਆ ਜੋ ਵੀ ਹੁੰਦੇ ਆ ਪਾਠਕ ਜਾਂ ਜਿਹੜੇ ਸ਼ਰਧਾਵਾਨ ਸਿੱਖ ਆ। ਇਹ ਇਹਨਾਂ ਦੀ ਗਲਤੀ ਆ। ਫਿਰ ਜਦੋਂ ਜੇ ਉਹ ਫਰਮ ਦਾ ਨਾਂ ਲੈਂਦੇ, ਹਾਲਾਂਕਿ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਕਿਸੇ ਮਸਲੇ ਦੀ, ਜੇ ਉਸ ਫਰਮ ਨੇ ਵਾਕਿਆ ਹੀ ਛਪਾਈ ਕੀਤੀ ਆ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਵੀ ਉੱਠਣੀ ਚਾਹੀਦੀ ਆ। ਔਰ ਇਹ ਕੀ ਆ, ਅਣਜਾਣਤਾ ਵਸ ਹੋਇਆ ਜਾਂ ਕੋਈ ਸਾਜ਼ਿਸ਼ ਵਸ ਹੋਇਆ, ਇਹ ਵੇਖਣ ਵਿਚਾਰਨ ਦੀ ਗੱਲ ਹੈ। ਔਰ ਬਹੁਤ ਚੁਕੰਨੇ ਰਹਿਣਾ ਪਏਗਾ, ਨਹੀਂ ਤੇ ਕਿਉਂਕਿ ਅੱਗੇ ਜਾ ਕੇ ਜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਇਹ ਚਲੇ ਜਾਂਦੇ ਆ ਗੁਟਕੇ, ਸੈਂਚੀਆਂ ਜਾਂ ਪੋਥੀਆਂ, ਤਾਂ ਬਹੁਤ ਵੱਡੀ ਸਮੱਸਿਆ ਹੋ ਜਾਏਗੀ ਅੱਗੇ ਜਾ ਕੇ ਸਿੱਖ ਕੌਮ ਵਾਸਤੇ, ਕਿਉਂਕਿ ਅੱਗੇ ਬਹੁਤ ਜ਼ਿਆਦਾ ਇਹਨਾਂ ਦੇ ਵਖਰੇਵੇਂ ਪੈ ਚੁੱਕੇ ਆ। ਜੀ ਜੀ, ਇਹ ਤਾਂ ਆਲਰੇਡੀ ਬੜੇ ਚਿਰ ਤੋਂ ਲੋਕ ਇਸ ਚੀਜ਼ ਦਾ ਖਦਸ਼ਾ ਪ੍ਰਗਟ ਕਰੀ ਜਾ ਰਹੇ ਆ ਵੀ ਇੱਦਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣ ਰਹੀਆਂ ਆ ਵੀ ਜਾਣ ਬੁੱਝ ਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਉਸ ਦੇ ਵਿੱਚ ਹੇਰ ਫੇਰ ਜਿਹੜਾ ਆ ਉਹ ਕੀਤਾ ਜਾ ਸਕਦਾ। ਅਤੇ ਅਜਿਹੀ ਖਬਰ, ਅਜਿਹੀ ਚੀਜ਼ ਜਿਹੜੀ ਸਾਹਮਣੇ ਜਦੋਂ ਆਉਂਦੀ ਹੈ ਤਾਂ ਫਿਰ ਜ਼ਰੂਰ ਚੁਕੰਨੇ ਰਹਿਣ ਦੀ ਹਰ ਇੱਕ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਸੁਖਪਾਲ ਖਹਿਰਾ ਤੇ ਸੰਦੋਆ ਦੀ ਕਹਿੰਦੇ ਵਿਧਾਇਕੀ ਫੇਰ ਖਤਰੇ ਵਿੱਚ। ਹਾਂਜੀ, ਇਹਨਾਂ ਨੂੰ ਨੋਟਿਸ ਹੋ ਗਿਆ ਫਿਰ 31 ਜੁਲਾਈ ਦਾ ਕਿ ਤੁਸੀਂ ਆਓ ਤੇ ਆਪਣਾ ਆ ਕੇ ਪੱਖ ਰੱਖੋ। ਸੋ 11 ਵਜੇ ਤੇ 11:30 ਵਜੇ ਦੋ ਟਾਈਮ ਦਿੱਤੇ ਗਏ, ਮਤਲਬ ਕਿ ਇੱਕ ਵਿਧਾਇਕ ਵਾਸਤੇ ਟਾਈਮ ਹੋਊਗਾ 11 ਵਜੇ ਦਾ ਤੇ ਦੂਸਰੇ ਦਾ ਟਾਈਮ ਹੋਊਗਾ 11:30 ਵਜੇ। ਮਤਲਬ ਕਿ 11 ਵਜੇ ਸਪੀਕਰ ਆ ਜਾਊਗਾ, ਜਿਵੇਂ ਅਮਿਤਾਭ ਬੱਚਨ ਨਹੀਂ ਕਹਿੰਦਾ ਤੁਹਾਡਾ ਟਾਈਮ ਹੋ ਗਿਆ ਸ਼ੁਰੂ ਹੋ ਜਿਵੇਂ ਕੌਣ ਬਣੇਗਾ ਕਰੋੜਪਤੀ ਖੇਡਦੇ ਹੁੰਦੇ ਆ। ਸੋ ਇਹਨਾਂ ਦਾ ਟਾਈਮ ਸ਼ੁਰੂ ਹੋਏਗਾ, ਪਰ ਸੰਭਾਵਨਾ ਘੱਟ ਆ ਕਿਉਂਕਿ ਤੁਸੀਂ ਵੇਖ ਲਓ 19-20 ਮਹੀਨੇ ਹੋ ਗਏ ਅੱਗੇ ਵੀ ਇਹਨਾਂ ਵਿਧਾਇਕਾਂ ਨੇ ਇਸੇ ਤਰ੍ਹਾਂ ਹੀ ਟਾਈਮ ਟਪਾਇਆ, ਡੰਗ ਟਪਾਇਆ, ਤੇ ਹੁਣ ਵੀ ਲੰਗੇ ਡੰਗ ਟਾਈਮ ਟੱਪ ਜਾਣਾ ਮੇਰੇ ਖਿਆਲ ਦੇ ਨਾਲ। ਕਿਉਂਕਿ ਅਗਾਂਹ ਰਹਿ ਕੀ ਗਿਆ, ਲੈ ਦੇ ਕੇ ਕੁਛ ਮਹੀਨੇ ਬਾਕੀ ਨੇ, ਕੁਛ ਮਹੀਨੇ ਬਕਾਇਆ ਨੇ। ਇੱਥੇ ਹੁਣ ਦੇਖੋ ਸਭ ਤੋਂ ਵੱਡੀ ਸਮੱਸਿਆ ਕੀ ਹੈ, ਅਸੀਂ ਸਪੀਕਰ ਨੂੰ ਵੀ ਕਹੀਏ ਜਾਂ ਕਾਂਗਰਸ ਸਰਕਾਰ ਨੂੰ ਵੀ ਕਹੀਏ ਜਾਂ ਵਿਧਾਇਕਾਂ ਨੂੰ ਵੀ ਕਹੀਏ ਕਿ ਤੁਸੀਂ ਸਾਰੇ ਹੀ ਆਪੋ ਆਪਣੀ ਥਾਂ ਤੇ ਕਿਤੇ ਨਾ ਕਿਤੇ ਮਿੱਤਰੋ ਗੱਲ ਤੋਂ ਠੀਕ ਹੈ, ਨਿੱਜੀ ਜੀਵਨ 'ਚ ਤੁਸੀਂ ਜਿੰਨੇ ਮਰਜ਼ੀ ਸੁਚੱਜੇ ਹੋ ਸਕਦੇ ਹੋ, ਤੁਸੀਂ ਸਿਆਸੀ ਤੌਰ ਤੇ ਅੱਛੇ ਕੰਮ ਕਰ ਸਕਦੇ ਹੋ,
ਪਰ ਜਿਹੜਾ ਆਹ ਮਾਮਲਾ ਇਖਲਾਕੀ ਮਾਮਲਾ ਇਹਦੇ ਵਿੱਚ ਕਿਤੇ ਨਾ ਕਿਤੇ ਸਾਰਿਆਂ ਨੇ ਹੀ ਰਲ ਮਿਲ ਕੇ ਗਲਤੀ ਕੀਤੀ ਆ। ਪਰ ਸਮੱਸਿਆ ਦੀ ਜੜ ਕੀ ਹੈ ਸਾਨੂੰ ਉਹ ਸਮਝਣਾ ਚਾਹੀਦਾ। ਦੇਖੋ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਇੰਡੀਆ ਦਾ, ਆਈ ਥਿੰਕ 1985 ਚ ਬਣਿਆ, ਜਿਹੜਾ ਬਾਅਦ ਚ ਸ਼ਾਇਦ ਅਮੈਂਡ ਵੀ ਹੋਇਆ, ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਲੂਪਹੋਲ ਹੈ। ਕੀ ਹੈ ਕਿ ਦੇਖੋ ਇਹ ਤੇ ਦੇ ਦਿੱਤਾ ਅਖਤਿਆਰ ਸਪੀਕਰ ਨੂੰ ਕਿ ਜੇ ਕੋਈ ਕਰਦਾ ਡਿਫੈਕਸ਼ਨ ਕਰਦਾ, ਕੋਈ ਗੱਲ ਬਦਲੀ ਕਰਦਾ, ਤਾਂ ਤੁਸੀਂ ਫੈਸਲਾ ਲੈਣਾ ਵਾ ਉਹਦੀ ਬਰਖਾਸਤਗੀ ਦਾ, ਤੁਸੀਂ ਵੇਖਣਾ ਤੇ ਚਲੋ ਦੈਟਸ ਗੁੱਡ, ਠੀਕ ਹੈ ਕਿ ਸਪੀਕਰ ਹੈ ਜਿਹੜਾ ਉਹੀ ਕਸਟੋਡੀਅਲ ਹੈ, ਉਹਨੇ ਹੀ ਵੇਖਣਾ ਸਾਰਾ ਕੁਛ। ਪਰ ਸਮੱਸਿਆ ਕੀ ਆ ਕਿ ਉਹਨੇ ਕਦੋਂ ਫੈਸਲਾ ਲੈਣਾ, ਇਸ ਬਾਬਤ ਕਾਨੂੰਨ ਦੇ ਵਿੱਚ ਕੋਈ ਸਾਫ਼ ਤੌਰ ਤੇ ਦਰਜ ਨਹੀਂ ਕੀਤਾ ਗਿਆ। ਕੋਈ ਮਤਲਬ ਕਿ ਪ੍ਰਬੰਧ ਦਰਜ ਹੀ ਨਹੀਂ ਹੈ ਕਿ ਕਿੰਨੇ ਦਿਨਾਂ ਤੱਕ, ਕਿੰਨੇ ਮਹੀਨਿਆਂ ਤੱਕ ਤੁਸੀਂ ਫੈਸਲਾ ਲੈ ਸਕਦੇ ਹੋ। ਔਰ ਕਦੇ ਕਦੇ ਤੇ 4-4 ਸਾਲ ਫੈਸਲੇ ਜਿਹੜੇ ਆ ਉਹ ਭਾਰਤ ਦੀਆਂ ਵਿਧਾਨ ਸਭਾਵਾਂ ਦੇ ਸਪੀਕਰ ਜਿਹੜੇ ਆ ਪੈਂਡਿੰਗ ਰੱਖਦੇ ਆ। ਹਰਿਆਣਾ ਨਜ਼ੀਰ ਆ, ਤੇ ਉਸ ਤੋਂ ਬਾਅਦ ਆਪਾਂ ਮਿਸਾਲ ਬਣਦੇ ਜਾ ਰਹੇ ਹਾਂ ਕਿ 20 ਮਹੀਨੇ ਆਪਣੇ ਹੋ ਗਏ ਆ। ਹੁਣ ਮੈਂ ਤੇ ਇਸ ਗੱਲੋਂ ਵੀ ਹੈਰਾਨ ਆ ਕਿ ਜਿੱਦਾਂ ਹਰਪਾਲ ਚੀਮਾ ਨੇ, ਦਿਨੇਸ਼ ਚੱਡਾ ਨੇ ਪਟੀਸ਼ਨਾਂ ਪਾਈਆਂ, ਵੈਸੇ ਤੇ ਬਲਦੇਵ ਸਿੰਘ ਤੇ ਨਾਜਰ ਸਿੰਘ ਵੀ ਹੈਗੇ ਇਹਦੇ ਵਿੱਚ ਸ਼ਾਮਲ। ਨਾਜਰ ਸਿੰਘ ਕਾਂਗਰਸ ਚ ਚੱਲ ਗਏ ਤੇ ਉਹਨਾਂ ਤੇ ਪਟੀਸ਼ਨ ਕਿਸੇ ਨੇ ਪਾਈ ਨਹੀਂ, ਪਤਾ ਨਹੀਂ ਕਿਉਂ ਨਹੀਂ ਪਾਈ, ਉਹ ਵੀ ਇੱਕ ਸਵਾਲ ਆ। ਫਿਰ ਬਲਦੇਵ ਸਿੰਘ ਵੀ ਇਸੇ ਤਰ੍ਹਾਂ ਹੀ ਗਿਆ, ਉਹ ਆਮ ਆਦਮੀ ਪਾਰਟੀ ਚ ਮੁੜ ਆਇਆ। ਸੰਦੋਆ ਵੀ ਹਾਲਾਂਕਿ ਪਾਰਟੀ ਚ ਮੁੜ ਆਇਆ, ਪਰ ਇਹਦੀ ਪਟੀਸ਼ਨ ਹਾਲੇ ਵੀ ਪਈ ਆ। ਤਾਂ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੇਖੋ ਕਿੱਡਾ ਵੱਡਾ ਰਲ ਕੇ ਖੇਡ ਖੇਡਿਆ ਜਾਂਦਾ। ਕੋਈ ਚੋਣ ਵੀ ਲੜਾਉਂਦਾ, ਫਿਰ ਪਾਰਟੀ ਚ ਆ ਜਾਂਦਾ ਤੇ ਉਹੀ ਪਾਰਟੀ ਨੂੰ ਫਿਰ ਐਕਸੈਪਟ ਕਰ ਲੈਂਦੀ ਹੈ। ਬਲਦੇਵ ਸਿੰਘ ਜੀ ਇਹਦੇ ਵਿੱਚ ਮਿਸਾਲ ਨੇ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਹ ਜੋ ਚੱਲਦੀ ਹੈ ਖੇਡ, ਇਹ ਲੋਕਤਾਂਤਰਿਕ ਕਦਰਾਂ ਕੀਮਤਾਂ ਵਾਸਤੇ ਬਹੁਤ ਗਲਤ ਆ। ਤਾਂ ਮੈਂ ਹੈਰਾਨ ਹਾਂ ਕਿ ਹੁਣ ਤੱਕ ਕੋਈ ਕੋਰਟ 'ਚ ਕਿਉਂ ਨਹੀਂ ਗਿਆ, ਨਾ ਅਕਾਲੀ ਦਲ 'ਚ ਕੋਈ ਗਿਆ। ਅਕਾਲੀ ਜਾ ਸਕਦੇ ਸਨ ਕਿ ਹਾਂ ਭਾਈ ਨਿਬੇੜਾ ਕਿਉਂ ਨਹੀਂ ਕਰਦੇ ਤੁਸੀਂ ਇਸ ਚੀਜ਼ਾਂ ਦਾ। ਤਾਂ ਇਹਦਾ ਮਤਲਬ ਇਹ ਹੋਇਆ ਕਿ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਕਿ ਇੰਨੀਆਂ ਇਲੈਕਸ਼ਨ ਜਿਹੜੀਆਂ ਉਹ ਇਕੱਠੀਆਂ ਆ ਜਾਣ ਤੇ ਸਾਡਾ ਇਮਤਿਹਾਨ ਜਿਹੜਾ ਪੈ ਜਾਵੇ। ਕਾਂਗਰਸ ਵੀ ਸ਼ਾਇਦ ਇਹੋ ਚਾਹੁੰਦੀ ਆ। ਸੋ ਦੇਖਣਗੇ, ਵਿਚਾਰਨਗੇ ਕਿ ਕਿਸ ਮੌਕੇ ਤੇ ਫੈਸਲਾ ਲਿਆ ਜਾ ਸਕਦਾ। ਔਰ ਜਿਹੜੇ ਵਿਧਾਇਕ ਆ ਉਹ ਤੇ ਟਾਲਾ ਮਾਰਦੇ ਆ ਭਾਈ, ਜਿਨ੍ਹਾਂ ਨੂੰ ਟੀਏ ਫ੍ਰੀ ਪਤਾ ਨਹੀਂ ਕਿਆ ਕਿਆ ਪੱਤੇ ਮਿਲੀ ਜਾਂਦੇ, ਤਨਖਾਹਾਂ ਕੁੱਟੀ ਜਾਂਦੇ ਆ, ਕਾਰਾਂ ਜਿਹੜੀਆਂ ਭਜਾਈ ਜਾਂਦੇ ਆ, ਉਹਨਾਂ ਨੂੰ ਤਾਂ ਚੰਗਾ ਕਿ ਸਾਰਾ ਕੁਛ ਚੱਲੀ ਜਾਂਦਾ। ਪਰ ਲੋਕਤਾਂਤਰਿਕ ਕਦਰਾਂ ਕੀਮਤਾਂ ਵਾਸਤੇ ਤੇ ਇਹ ਹਾਸੋਹੀਣੀ ਸਥਿਤੀ ਆ। ਜੀ ਵਾਕਈ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ, ਕਹਿੰਦੇ ਸੂਰੀ ਸਮੇਤ ਕੁਛ ਹਿੰਦੂ ਆਗੂਆਂ ਨੂੰ ਮਿਲੀ ਧਮਕੀ। ਹਾਂਜੀ, ਇਹ ਕੋਈ ਵਿਰੇਸ਼ ਸਾਂਡਲੀ ਆ, ਹਰਿਆਣਵੀ ਹੈ, ਤੇ ਇੱਕ ਨਿਸ਼ਾਂਤ ਸ਼ਰਮਾ ਤਾਂ ਤੁਸੀਂ ਨਾਲ ਦਰਜ ਕਰ ਹੀ ਲਿਆ ਕਰੋਗੇ, ਨਿਸ਼ਾਂਤ ਸ਼ਰਮਾ ਤੇ ਆਈ ਜਾਣਾ, ਇੱਕ ਸੁਧੀਰ ਸੂਰੀ। ਤੇ ਇਹ ਸਾਰੇ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਆ ਕਿ ਹਿੰਦੂ ਆਪਣੇ ਆਪ ਨੂੰ ਕਹਿੰਦੇ ਆ ਕਿ ਬਹੁਤ ਵੱਡੇ ਅਸੀਂ ਹਿੰਦੂ ਆਗੂ ਆ। ਪਰ ਬਹੁਤ ਸਾਰੇ ਹਿੰਦੂ ਵੀਰ ਜਿਹੜੇ ਆ ਉਹ ਇਹਨਾਂ ਦੇ ਨਾਲ ਮੁਤਫਿਕ ਨਹੀਂ ਹੁੰਦੇ। ਜਿੱਦਾਂ ਸੂਰੀ ਦੀ ਬਹੁਤ ਝੰਡ ਕੀਤੀ ਬਹੁਤ ਸਾਰੇ ਹਿੰਦੂ ਵੀਰਾਂ ਨੇ ਕਿ ਤੂੰ ਯਾਰ ਕੈਸਾ ਆਗੂ ਆ, ਤੂੰ ਹਿੰਦੂਆਂ ਦਾ ਆਗੂ ਨਹੀਂ ਹੋ ਸਕਦਾ। ਕਿ ਹਿੰਦੂ ਧਰਮ ਤੇ ਜੇ ਤੁਸੀਂ ਦੇਖੋਗੇ ਸਮਝੋਗੇ ਬੜਾ ਲਿਬਰਲ ਧਰਮ ਆ, ਕਿ ਤੁਹਾਡਾ ਕੰਮ ਤੇ ਹੈਗਾ ਅੱਗ ਲਾਉਣ ਦਾ, ਤੇ ਅੱਗ ਲਾਉਣ ਵਾਲੇ ਕਦੇ ਵੀ ਸੱਚੇ ਧਾਰਮਿਕ ਪੁਰਸ਼ ਨਹੀਂ ਹੋ ਸਕਦੇ, ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਣ। ਤਾਂ ਖੈਰ ਹੁਣ ਇਹ ਮਾਮਲਾ ਆਇਆ, ਅੰਬਾਲਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ 504 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ। ਤੇ ਕਹਿੰਦੇ ਆ ਕਿ ਮੋਬਾਈਲ ਤੇ ਕਿਸੇ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਤੁਸੀਂ ਤਿੰਨੇ, ਮਤਲਬ ਕਿ ਸਾਂਡਲੀਆ, ਨਿਸ਼ਾਂਤ ਤੇ ਸੂਰੀ, ਸੰਤ ਭਿੰਡਰਾਂ ਵਾਲਿਆਂ ਤੇ ਖਾਲਿਸਤਾਨੀਆਂ ਬਾਰੇ ਗਲਤ ਬੋਲਦੇ ਹੋ, ਤੁਸੀਂ ਟੈਨਸ਼ਨ ਨਾ ਲਓ, ਤੁਹਾਨੂੰ ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਡਾ ਕੇ ਮੌਤ ਦੇ ਘਾਟ ਉਤਾਰ ਦਿਆਂਗੇ। ਹੁਣ ਦੇਖੋ ਹੋਇਆ ਕੀ ਆ ਕਿ ਸੂਰੀ ਜਿਵੇਂ ਹੀ ਫੜਿਆ ਜਾਂਦਾ ਬਦਨਾਮੀ ਹੁੰਦੀ ਆ। ਨਿਸ਼ਾਂਤ ਸ਼ਰਮਾ ਦੀਆਂ ਵੀ ਕੁਛ ਇੰਟਰਵਿਊ ਜਿਹੜੀਆਂ ਉਹ ਕੰਟਰੋਵਰਸ਼ੀਅਲ ਹੋਈਆਂ ਪਈਆਂ, ਮਤਲਬ ਕਿ ਖਾਸੀ ਉਹਦੀ ਬਹਿਸ ਬਸਾਈ ਹੁੰਦੀ ਆ, ਖਾਸੀ ਉਹਦੀ ਝੰਡ ਕੀਤੀ ਜਾਂਦੀ ਆ, ਤੇ ਉਦੋਂ ਨਾਲ ਇਹ ਧਮਕੀ ਆ ਜਾਂਦੀ ਆ। ਟਾਈਮਿੰਗ ਤੇ ਵੀ ਕੁਛ ਕਿੰਤੂ ਪਰੰਤੂ ਹੁੰਦਾ ਹੀ ਆ ਕਿ ਐਸਾ ਕਿਉਂ ਹੁੰਦਾ ਬਾਰ-ਬਾਰ ਕਿ ਇਹਨਾਂ ਨੂੰ ਧਮਕੀ ਆਉਂਦੀ ਆ, ਔਰ ਉਸ ਧਮਕੀ ਨੂੰ ਦੇਣ ਵਾਲੇ ਕਦੇ ਫੜੇ ਨਹੀਂ ਜਾਂਦੇ। ਸਭ ਤੋਂ ਵੱਡੀ ਗੱਲ ਆ ਕਿ ਕਦੇ ਚਿੱਠੀ ਆ ਜਾਂਦੀ ਆ, ਉਹ ਪਤਾ ਹੀ ਨਹੀਂ ਲੱਗਦਾ ਕਿ ਚਿੱਠੀ ਆਈ ਕਿੱਥੋਂ ਆ। ਕਦੇ ਇਹਨਾਂ ਦੇ ਬੰਦੇ ਫੜੇ ਵੀ ਜਾਂਦੇ ਆ, ਆਪਣੇ ਆਪ ਨੂੰ ਗੋਲੀ ਮਾਰਦੇ ਕਿ ਅਸੀਂ ਪ੍ਰੋਟੈਕਸ਼ਨ ਲੈਣੀ ਆ, ਅਸੀਂ ਸੁਰੱਖਿਆ ਲੈਣੀ ਆ, ਐਕਸਪੋਜ਼ ਵੀ ਹੋ ਜਾਂਦੇ ਆ। ਤਾਂ ਕਹਿਣ ਦਾ ਮਤਲਬ ਹੁਣ ਕਾਲ ਆਈ ਹੈ, ਜੇ ਵਟਸਐਪ ਕਾਲ ਆਈ ਆ ਤੇ ਉਹ ਤੇ ਕਦੇ ਵੀ ਟ੍ਰੇਸ ਹੋਣੀ ਹੀ ਨਹੀਂ ਹੈ।
ਜੇ ਦੂਸਰੀ ਕਾਲ ਆਈ ਉਹ ਤੇ ਟ੍ਰੇਸ ਕੀਤੀ ਜਾ ਸਕਦੀ ਹੈ ਨਾ, ਤਾਂ ਬੰਦਾ ਟ੍ਰੇਸ ਕਰਕੇ ਚਲੋ ਇਹ ਵੀ ਮੰਨ ਲੈਂਦੇ ਆ ਕਿ ਧਮਕੀ ਆਈ ਆ, ਠੀਕ ਆ। ਇਹਨਾਂ ਨੂੰ ਤੇ ਸਾਲ 'ਚ 70 ਵਾਰੀ ਧਮਕੀਆਂ ਮਿਲਦੀਆਂ ਨੇ, ਤਾਂ ਘੱਟੋ ਘੱਟ ਕੋਈ 7 ਬੰਦੇ ਤੇ ਫੜ ਕੇ ਵਿਖਾਓ ਨਾ ਧਮਕੀਆਂ ਦੇਣ ਵਾਲੇ ਕੌਣ ਆ। ਪਰ ਧਮਕੀਆਂ ਤੁਸੀਂ ਜਦੋਂ ਧਮਕੀਆਂ ਤੇ ਫਿਰ ਇਹਨਾਂ ਨੂੰ ਉੱਥੇ ਕਮੈਂਟਾਂ ਦੇ ਵਿੱਚ ਵੀ ਲੋਕ ਦੇਈ ਜਾਂਦੇ ਆ। ਤੁਸੀਂ ਵੇਖੋ ਜਾ ਕੇ ਇਹਨਾਂ ਦੀਆਂ ਪੋਸਟਾਂ ਦੇ ਥੱਲੇ ਉੱਥੇ ਕਿੰਨਾ ਕੁਛ ਬਕਿਆ ਜਾਂਦਾ, ਉਧਰੋਂ ਵੀ ਤੇ ਉਧਰੋਂ ਵੀ। ਤਾਂ ਉਹ ਵੀ ਤੇ ਧਮਕੀਆਂ ਹੈ ਕਿ ਤੂੰ ਸਾਡੇ ਸਾਹਮਣੇ ਆ ਜਾ, ਤੈਨੂੰ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਇਹ ਵੀ ਤੇ ਧਮਕੀਆਂ ਹੀ ਦਿੰਦੇ, ਕਦੇ ਪਿਸਤੌਲ ਕੱਢ ਲਿਆ, ਕਦੇ ਕੁਛ ਕਰਤਾ। ਇਹ ਵੀ ਤੇ ਧਮਕੀਆਂ ਦਿੰਦੇ ਆ ਨਾ ਅੱਗੋਂ, ਇਹ ਕਿਹੜਾ ਫੁੱਲ ਪਾਉਂਦੇ ਆ। ਬਾਕੀ ਚਲੋ ਠੀਕ ਆ, ਨਿਸ਼ਾਨਤ ਦਾ ਦੇਖ ਲੈਣ ਕਿਸ ਤਰ੍ਹਾਂ ਕਰਨਾ। ਸੂਰੀ ਤੇ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਜਗ੍ਹਾ ਤੇ ਸੇਫ ਜਗ੍ਹਾ ਹੈ, ਤੇ ਜਦੋਂ ਤੱਕ ਇਹ ਸਿਕਿਉਰਿਟੀ ਥ੍ਰੈਟ ਆ, ਸਾਲ ਚੱਲਦੀ ਹੈ, 2 ਸਾਲ ਚੱਲਦੀ, 5 ਸਾਲ, ਮੇਰੇ ਖਿਆਲ ਦੇ ਨਾਲ ਉਹਨੂੰ ਜੇਲ੍ਹ 'ਚ ਹੀ ਰੱਖਿਆ ਜਾਣਾ ਚਾਹੀਦਾ ਸੁਰੱਖਿਆ ਦੇ ਲਿਹਾਜ਼ ਨਾਲ, ਕਿਉਂਕਿ ਇਹੋ ਜਿਹੇ ਆਗੂ ਦੀ ਦੇਸ਼ ਨੂੰ ਬਹੁਤ ਜ਼ਰੂਰਤ ਹੋਏਗੀ। ਔਰ ਇਸ ਤੋਂ ਇਲਾਵਾ ਘਰ ਦਾ ਚਲੋ ਦਾਲ ਰੋਟੀ ਦਾ ਖਰਚਾ ਵੀ ਬਚੂਗਾ, ਸਿਕਿਉਰਿਟੀ ਉੱਥੇ ਜਿਹੜੀ ਹੈ ਚਕਾ ਚੌਬੰਦ ਆ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਨਿਸ਼ਾਂਤ ਨੂੰ ਵੀ ਆਪਣੇ ਕੇਸਾਂ ਦੀ ਕੋਈ ਜੇ ਬੇਲ ਹੋਈ ਆ ਤੇ ਉਹ ਬੇਲ ਕਟਵਾ ਕੇ ਅੰਦਰ ਚੱਲ ਜਾਣਾ ਚਾਹੀਦਾ, ਸੇਫ ਜਗ੍ਹਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਮਿੰਟੂ ਜੀ ਵੀ ਕਹਿੰਦੇ ਅਧਿਆਪਕਾਂ ਨੇ ਸਰਕਾਰ ਦੇ ਫੈਸਲੇ ਵਿਰੁੱਧ ਵਜਾਇਆ ਬਿਗਲ। ਹਾਂਜੀ ਦੇਖੋ, ਇਹਨਾਂ ਤੇ ਕੀ ਇਹਨਾਂ ਨੇ ਲਾਗੂ ਕਰ ਦਿੱਤਾ। ਦੇਖੋ ਬੜੀਆਂ ਹਾਸੋਹੀਣੀਆਂ ਇਹ ਗੱਲਾਂ ਕਰਦੇ ਆ ਸਰਕਾਰ ਵਾਲੇ। ਕਦੇ ਇਹਨਾਂ ਦਾ ਫੈਸਲਾ ਕਰ ਲਿਆ ਕਿ ਹਾਂਜੀ ਜਿਹੜੇ ਹੈਗੇ ਆ ਅਧਿਆਪਕ ਉਹ ਸ਼ਰਾਬ ਦੀਆਂ ਡਿਸਟਿਲਰੀਆਂ ਦੇ ਅੱਗੇ ਜਾ ਕੇ ਖਲੋਣਗੇ ਤੇ ਵੇਖਣਗੇ ਕਿ ਕਿੰਨੀ ਸ਼ਰਾਬ ਨਿਕਲਦੀ ਆ, ਕਿੰਨੀ ਸ਼ਰਾਬ ਜਾਂਦੀ ਆ। ਦੇਖੋ ਕਮਾਲ ਦੀ ਗੱਲ ਆ ਕਿ ਜਿਨ੍ਹਾਂ ਨੇ ਉੱਥੇ ਮੈਥ ਦੇ ਅੰਕ ਗਿਣਨੇ ਆ, ਫਾਰਮੂਲੇ ਗਿਣਨੇ ਆ, ਉਹ ਸ਼ਰਾਬ ਦੀਆਂ ਬੋਤਲਾਂ, ਅਧੀਏ, ਪਊਏ ਗਿਣਨਗੇ ਕਿ ਕਿੰਨੇ ਨਿਕਲਦੇ। ਦੇਖ ਲਓ। ਫਿਰ ਕਦੇ ਕਹਿ ਦਿੰਦੇ ਆ ਕਿ ਜਾ ਕੇ ਤੁਸੀਂ ਨਾ ਦੇਖੋ ਕਿਸਾਨ ਕਿਹੜਾ ਕਿਹੜਾ ਪਰਾਲੀ ਬਾਲਦਾ। ਕਦੇ ਇੱਥੋਂ ਤੱਕ ਵੀ ਇਹ ਗਿਰੀ ਹਰਕਤ ਕਰ ਦਿੰਦੇ ਆ, ਕਹਿ ਦਿੰਦੇ ਆ ਕਿ ਜਾ ਕੇ ਵੇਖੋ ਕਿ ਬਾਹਰ ਖੇਤਾਂ 'ਚ ਜੰਗਲ ਪਾਣੀ ਕੌਣ ਜਾਂਦਾ। ਜਿਵੇਂ ਹੀ ਵਿਰੋਧ ਹੁੰਦਾ ਫਿਰ ਉਹ ਮਾਮਲਾ ਇਸ ਤਰ੍ਹਾਂ ਦਾ ਹੁੰਦਾ ਕਿ ਵਾਪਸ ਲੈਣਾ ਪੈਂਦਾ। ਆ ਪਿਛਲੇ ਕੁਝ ਦਿਨਾਂ 'ਚ ਇੱਕ ਜ਼ਿਲ੍ਹੇ ਨੇ ਇਹ ਕਹਿਤਾ ਕਿ ਦੇਖੋ ਜੀ ਤੁਸੀਂ ਨਾ ਇੱਦਾਂ ਕਰੋ, ਆ ਜਿਹੜਾ ਸੈਂਡ ਮਾਫੀਆ ਉਹਦੇ ਵਿੱਚ ਵੇਖੋ ਕਿ ਮਾਈਨਿੰਗ ਜਿਹੜੀ ਆ ਉਹ ਕਿਸ ਤਰ੍ਹਾਂ ਹੋ ਰਹੀ, ਮਤਲਬ ਕਿ ਮਾਈਨਿੰਗ ਦੀ ਨਿਗਰਾਨੀ ਕਰੋ। ਯਾਨੀ ਹੋਰ ਕੋਈ ਕੰਮ ਨਹੀਂ ਅਧਿਆਪਕਾਂ ਕੋਲ। ਤਾਂ ਹੁਣ ਇਹ ਕਹਿੰਦੇ ਆ ਕਿ ਜਿਹੜੇ NRIs ਆਉਂਦੇ ਪਏ ਆ ਤੁਸੀਂ ਉਹਨਾਂ ਨੂੰ ਏਅਰਪੋਰਟ ਤੋਂ ਲੈਣਾ, ਬਾਅਦ ਮਤਲਬ ਜਿਵੇਂ ਹੋਟਲਾਂ ਦੇ ਕਰਮਚਾਰੀ ਨਹੀਂ ਹੁੰਦੇ, ਹੁਣ ਕੋਈ ਚਲੇ ਜਾਂਦੇ ਸਮਾਨ ਲੈਣ ਹਨਾ ਭਾਈ ਆ ਜਾਓ, ਆਓ ਭਗਤ ਕਰਨ ਵਾਸਤੇ। ਹੁਣ ਤੇ ਹੋਟਲਾਂ ਦਾ ਬਿਜ਼ਨਸ ਤੁਹਾਨੂੰ ਪਤਾ ਬੜਾ ਕੰਪੀਟ ਕਰਦਾ ਇੱਕ ਦੂਜੇ ਦੇ ਨਾਲ, ਤੇ ਉਹ ਰੇਲਵੇ ਸਟੇਸ਼ਨਾਂ ਤੱਕ ਵੀ ਉਹਨਾਂ ਦੇ ਕਰਿੰਦੇ ਖੜੇ ਹੁੰਦੇ ਆ। ਤਾਂ ਉੱਦਾਂ ਜਾ ਕੇ ਤੁਸੀਂ ਖੜ ਜਾਓ, ਉਹਨਾਂ ਦਾ ਸਮਾਨ ਹੋ ਸਕਦਾ ਤੁਸੀਂ ਕਹਿ ਦਿਓ ਕਿ ਸਿਰ ਤੇ ਚੱਕੋ ਤੇ ਲੈ ਆਓ, ਮਤਲਬ ਕਿ ਉਹਨਾਂ ਨੂੰ ਕੁਆਰੰਟੀਨ ਸੈਂਟਰਾਂ ਤੱਕ ਲੈ ਆਓ। ਆਹ ਹਾਲ ਹੈ ਇਹਨਾਂ ਦਾ। ਸੋ ਆਹ ਹਾਲ ਹੈ, ਇਸ ਕਰਕੇ ਇਹ ਵਿਰੋਧਤਾ ਕਰਦੇ ਪਏ ਕਿ ਕਮਾਲ ਦੀ ਗੱਲ ਹੈ ਯਾਰ, ਸਾਡੀ ਇੱਜ਼ਤ ਆ ਨਾ, ਅਸੀਂ ਜੈਲਦਾਰ ਹੁੰਦੇ, ਸਾਡੀ ਵੀ ਕੋਈ ਇੱਜ਼ਤ ਆ, ਅਸੀਂ ਅਧਿਆਪਕ ਹਾਂ, ਸਾਡਾ ਇੱਕ ਵੱਖਰਾ ਖੇਤਰ ਹੈ, ਸਾਡੀ ਇੱਕ ਵੱਖਰੀ ਡਿਊਟੀ ਆ, ਸਾਡੀ ਇੱਕ ਵੱਖਰੀ ਮੁਹਾਰਤ ਆ। ਤੁਸੀਂ ਕੰਮ ਲੈਣਾ ਹੈ ਤਾਂ ਤੁਸੀਂ ਘੱਟੋ ਘੱਟ ਜਿਹੜੇ ਸਰਕਾਰੀ ਆ, ਹੁਣ ਦੇਖੋ ਮੈਂ ਬਹੁਤ ਸਾਰੇ ਅਧਿਆਪਕਾਂ ਨੂੰ ਜਾਣਦਾ ਜਿਹੜੇ ਆਪਣੇ ਪਿੰਡਾਂ 'ਚ ਕੰਮ ਕਰਦੇ ਜਾਂ ਆਪਣੇ ਪਿੰਡ ਦੇ ਕਿਲੋ ਜਾਂ 2 ਕਿਲੋ ਜਾਂ 4 ਕਿਲੋਮੀਟਰ ਏਰੀਏ 'ਚ ਕੰਮ ਕਰਦੇ ਆ, ਡਿਊਟੀ ਕਰਦੇ ਆ। ਤੁਸੀਂ ਉਹਨਾਂ ਨੂੰ ਤੁਸੀਂ ਹੁਣ ਬੱਸਾਂ 'ਚ 52 ਬੰਦੇ ਬਿਠਾ ਸਕਦੇ ਹੋ, ਤੇ ਇੱਕ ਕਲਾਸ ਦੇ ਵਿੱਚ ਜਿੱਥੇ ਅਧਿਆਪਕ ਬਹੁਤ ਈਜ਼ੀਲੀ ਮੈਨੇਜ ਕਰ ਸਕਦਾ ਬੱਚਿਆਂ ਨੂੰ, ਉਧਰ ਧਿਆਨ ਨਹੀਂ ਦਿੰਦੇ। ਜਾਂ ਤੁਸੀਂ ਇਹੋ ਹੀ ਕਹਿ ਦਿਓ ਕਿ ਹਾਂਜੀ ਅਧਿਆਪਕ ਜਿਹੜਾ ਘਰ ਘਰ ਜਾ ਕੇ ਪੜ੍ਹਾ ਸਕਦਾ, ਆਪ ਕਰੋਨਾ ਟੈਸਟ ਕਰਾ ਲਵੇ ਤੇ ਜਿੱਥੇ ਬੱਚਾ ਹੈ ਉਹਦਾ ਜਾ ਕੇ ਕੰਮ ਹੀ ਲਾਉਣਾ ਨਾ, ਅਸੀਂ ਕੰਮ ਲਾਉਣਾ ਤੇ ਲਾਓ ਕੰਮੇ। ਅਧਿਆਪਕ ਕਿਹੜਾ ਭੱਜਦੇ ਆ, ਅਧਿਆਪਕ ਕਿਹੜਾ ਕਹਿੰਦੇ ਕਿ ਅਸੀਂ ਨਹੀਂ ਡਿਊਟੀ ਕਰਨੀ। ਤਾਂ ਆਪਦੇ ਏਰੀਏ ਦੇ ਵਿੱਚ ਜਿੰਨੇ ਉਹਨਾਂ ਦੀ ਕਲਾਸ ਦੇ ਵਿੱਚ ਹੋਣਗੇ ਬੱਚੇ ਉਹ ਪੜ੍ਹਾਏ ਜਾ ਸਕਦੇ ਥੋੜੇ ਬਹੁਤੇ, ਚਾਹੇ ਵਾਰੀ ਮਹੀਨੇ ਬਾਅਦ ਹੀ ਆ ਜਾਵੇ ਇੱਕ ਬੱਚੇ ਦੀ, ਕੁਛ ਨਾ ਕੁਛ ਬੱਚੇ ਨੂੰ ਗਾਈਡ ਕਰੇਗਾ ਹੀ ਨਾ ਅਧਿਆਪਕ। ਉਹਨਾਂ ਨੂੰ ਲਾ ਰੱਖੋ ਤੁਸੀਂ ਜਿੰਨਾ ਕਰ ਸਕਦੇ ਹੋ, ਜਾਂ ਆਨਲਾਈਨ ਉਹਨਾਂ ਨੂੰ ਕਹੋ ਕਿ ਹਾਂ ਭਾਈ ਫੋਨ ਅਸੀਂ ਲੈ ਕੇ ਦਿੰਦੇ ਜਵਾਕਾਂ ਨੂੰ ਤੇ ਤੁਸੀਂ ਪੜ੍ਹਾਓ, ਆਨਲਾਈਨ ਪੜ੍ਹਾਓ। ਜੇ ਨਿੱਜੀ ਸਕੂਲ ਪੜ੍ਹਾ ਸਕਦੇ, ਫੀਸਾਂ ਲੈ ਸਕਦੇ ਆ, ਤੇ ਤੁਸੀਂ ਤਾਂ ਐਕਸਟਰਾ ਫੀਸ ਵੀ ਲੈ ਸਕਦੇ ਥੋੜੀ ਜਿਹੀ, ਕਿ ਹਾਂ ਭਾਈ ਅੱਗੇ ਜੇ ਤੁਹਾਡੀ 30 ਰੁਪਏ ਫੀਸ ਹੈ ਤਾਂ 50 ਰੁਪਏ ਦੇ ਦਿਓ, ਸਾਡੇ ਅਧਿਆਪਕ ਜਿਹੜੇ ਤੁਹਾਨੂੰ ਪੜ੍ਹਾਉਣਗੇ। ਤਾਂ ਐਸਾ ਪ੍ਰਬੰਧ ਕਰਨਾ ਚਾਹੀਦਾ ਕਿ ਅਧਿਆਪਕ ਅਧਿਆਪਨ ਦੇ ਨਾਲ ਜੁੜੇ ਰਹਿਣ। ਇਹ ਥੋੜੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਅਧਿਆਪਕ ਅੱਜ ਕੱਲ੍ਹ ਡਿਊਟੀ ਨਹੀਂ ਕਰ ਰਹੇ ਤੇ ਐ ਕਰੋ ਕਿ ਆਪਾਂ ਰੇਲਵੇ ਨਾਲ ਗੱਲਬਾਤ ਕਰਦੇ ਕਿ ਤੁਹਾਨੂੰ ਕੂਲਿੰਗ ਚਾਹੀਦੇ ਆ ਤੇ ਸਾਡੇ ਅਧਿਆਪਕ ਆ ਜਾਣਗੇ। ਇਹ ਸਾਡੀ ਸੋਚ ਬਹੁਤ ਗਲਤ ਆ, ਬਹੁਤ ਗਲਤ ਆ। ਕੰਮ ਲੈਣਾ ਸਰਕਾਰ ਦਾ ਫਰਜ਼ ਆ,
ਇਹਨਾਂ ਦੀ ਪਾਲਿਸੀ ਹੋਣੀ ਚਾਹੀਦੀ ਆ। ਅਧਿਆਪਕ ਜੇ ਕੰਮ ਕਰਨ ਤੋਂ ਇਨਕਾਰ ਕਰਨ ਤੇ ਫਿਰ ਸਾਡੇ ਵਰਗੇ ਵੀ ਕਹਿਣਗੇ ਕਿ ਹਾਂ ਭਾਈ ਤੁਸੀਂ ਵਿਹਲੀਆਂ ਖਾਂਦੇ ਹੋ। ਤਾਂ ਜਦੋਂ ਉਹ ਆਪਣੇ ਫੀਲਡ ਦੇ ਵਿੱਚ, ਆਪਣੇ ਪ੍ਰੋਫੈਸ਼ਨ ਦੇ ਵਿੱਚ, ਆਪਣੀ ਡਿਊਟੀ ਵਿੱਚ ਜਾਣ ਨੂੰ ਤਿਆਰ ਹੈ ਤਾਂ ਤੁਸੀਂ ਪਾਲਿਸੀ ਬਣਾਓ ਨਾ। ਪਾਲਿਸੀ ਮੇਕਰਸ ਤਾਂ ਤੁਸੀਂ ਹੋ। ਜੀ ਜੀ, ਵਾਕਈ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ 350 ਕਰੋੜ ਦਾ ਘਪਲਾ ਉਜਾਗਰ ਕਰਨ ਵਾਲੇ ਨੇ ਹੁਣ ਮੰਗੀ ਆ ਸੁਰੱਖਿਆ। ਵਾਕਈ ਡਰ ਤਾਂ ਹੋਊਗਾ ਹੀ ਬੰਦੇ ਨੂੰ। ਹਾਂ ਬਿਲਕੁਲ, ਸ਼ੇਰ ਦੇ ਜਬਾੜੇ 'ਚ ਹੱਥ ਪਾਉਣਾ ਬਹੁਤ ਔਖਾ ਕੰਮ ਆ। ਤਾਂ ਖੈਰ ਇਹ ਗੁਰਮੀਤ ਸਿੰਘ ਬਬਲੂ ਹੈ, ਅੰਮ੍ਰਿਤਸਰ ਜ਼ਿਲ੍ਹੇ ਤੋਂ ਆ। ਇਹਨਾਂ ਨੇ ਬੈਂਕਾਂ ਤੋਂ 350 ਕਰੋੜ ਰੁਪਈਏ ਤੋਂ ਜ਼ਿਆਦਾ ਲੈ ਕੇ ਕਿਤੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਸੀਗਾ। ਪਿਛਲੇ ਦਿਨੀ ਬਹੁਤ ਵੱਡੀ ਖਬਰ ਸੀ, ਘੁਟਾਲਾ ਹੀ ਸਾਹਮਣੇ ਆਇਆ ਸੀਗਾ। ਇਹਦੇ ਵਿੱਚ ਕੀ ਸੀਗਾ ਕਿ ਕੁਝ ਵਿਅਕਤੀਆਂ ਵੱਲੋਂ ਫਰਮ ਬਣਾ ਕੇ ਜਿੱਦਾਂ ਕਰਦੇ ਆ ਨਾ ਸਟਾਕ ਚੌਲ ਚੂਲ, ਇਹ ਜਿੱਦਾਂ ਚੱਲਦਾ ਤੁਹਾਨੂੰ ਪਤਾ ਹੀ ਹੈ ਸ਼ੈਲਰ ਸ਼ੂਡਰਾਂ ਦਾ ਕੰਮ। ਇਸ ਤਰ੍ਹਾਂ ਕਈ ਬੈਂਕਾਂ ਤੋਂ ਲਿਮਟ ਬਣਾਈਆਂ ਗਈਆਂ, ਸ਼ਾਇਦ 2-3 ਬੈਂਕ ਜਾਂ 3-4 ਬ੍ਰਾਂਚਾਂ ਕਹਿ ਲਓ। ਤਾਂ ਉਹ ਲਿਮਟਾਂ ਬਣਾ ਕੇ ਤਕਰੀਬਨ ਲਾ ਲਓ ਕਿ 350 ਕਰੋੜ ਰੁਪਈਆ ਜਿਹੜਾ ਇੱਧਰ ਉੱਧਰ ਕਰ ਦਿੱਤਾ ਗਿਆ। ਜਦੋਂ ਮੋੜਿਆ ਨਾ ਗਿਆ, ਕੰਪਨੀ NPA ਹੋਈ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਬੈਂਕ ਜਿਹੜਾ ਹਰਕਤ ਦੇ ਵਿੱਚ ਆਉਂਦਾ ਵਸੂਲੀ ਵਾਸਤੇ, ਤਾਂ ਜਾ ਕੇ ਜਦੋਂ ਦੇਖਿਆ ਗਿਆ ਤਾਂ ਜਿਹੜਾ ਸਟਾਕ ਸੀਗਾ ਉਹ ਵੀ ਇਹਨਾਂ ਨੇ ਮਤਲਬ ਕਿ ਗਲਤ ਕੀਤਾ ਹੋਇਆ ਸੀਗਾ। ਸਟਾਕ ਹੀ ਨਹੀਂ ਸੀਗਾ ਜਿਹਦੇ ਨਾਮ ਤੇ ਲਿਮਟਾਂ ਜਿਹੜੀਆਂ ਕੀਤੀਆਂ ਗਈਆਂ, ਸਹੀ ਢੰਗ ਦੇ ਨਾਲ ਮਤਲਬ ਕਿ ਹੈ ਨਹੀਂ ਸੀਗਾ। ਤਾਂ ਇਹਦੇ ਵਿੱਚ ਕੀ ਸੀਗਾ ਕਿ ਉਹ ਜਿਹੜਾ ਸਟਾਕ ਮਤਲਬ ਕਿ ਜਿਹਦੇ ਤੇ ਲਿਮਟਾਂ ਬਣਾਈਆਂ ਗਈਆਂ ਸੀ ਉਹ ਬਾਅਦ 'ਚ ਵੇਚ ਦਿੱਤਾ ਗਿਆ। ਹੁਣ ਪਤਾ ਨਹੀਂ ਬਾਅਦ 'ਚ ਵੇਚ ਦਿੱਤਾ ਗਿਆ ਜਾਂ ਪਹਿਲਾਂ ਹੀ ਵੇਚ ਦਿੱਤਾ ਗਿਆ ਹੋਊਗਾ, ਮਤਲਬ ਕਿ ਗੜਬੜੀ ਸੀਗੀ। ਉਹ 350 ਕਰੋੜ ਦਾ ਘਪਲਾ ਨਿਕਲਿਆ। ਹੁਣ ਇਹ ਸ਼ਖਸ ਹੈ ਜਿਹੜਾ ਗੁਰਮੀਤ ਸਿੰਘ ਬਬਲੂ, ਉਹ ਕਹਿੰਦਾ ਕਿ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ, ਮੇਰੀ ਹਿਫਾਜ਼ਤ ਕਰੋ। ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬੰਦਿਆਂ ਦੀ ਹਿਫਾਜ਼ਤ ਕਰਨੀ ਚਾਹੀਦੀ ਆ, ਕਿਉਂਕਿ ਬਹੁਤ ਵੱਡੇ ਘਪਲੇ ਘੁਟਾਲੇ ਜਿਹੜੇ ਏਜੰਸੀਆਂ ਨਹੀਂ ਕੱਢ ਸਕੀਆਂ, ਸਾਡੇ RTI ਐਕਟਿਵਿਸਟ ਕੱਢ ਲਿਆਏ ਜਾਂ ਸਾਡੇ ਜਿਹੜੇ ਸਮਾਜ ਸੇਵੀ ਸੀ ਉਹਨਾਂ ਕੱਢ ਕੇ ਦਿੱਤੇ ਆ। ਤਾਂ ਇਹਦਾ ਮਤਲਬ ਹੈ ਕਿ ਉਹ ਤੇ ਤੁਹਾਡੇ ਮਿੱਤਰ ਨੇ, ਤੁਹਾਡੇ ਸਰਕਾਰ ਦੇ ਮਿੱਤਰ ਆ, ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਕਿਉਂਕਿ ਜੇ ਕਿਸੇ ਇੱਕ ਦੇ ਨਾਲ ਅਭਿਨਵੀ ਹੋਗੀ ਤੇ ਪੰਜਾਂ ਨੂੰ ਡਰ ਪੈ ਜਾਊਗਾ ਕਿ ਜੇ ਮੈਂ ਘਪਲਾ ਘੁਟਾਲਾ ਕੋਈ ਕੱਢਿਆ ਤੇ ਮੇਰਾ ਪਰਿਵਾਰ ਖਤਰੇ 'ਚ ਪੈ ਜਾਊਗਾ। ਸੋ ਇਸ ਕਰਕੇ ਦੂਜੇ ਨਾ ਡਰਨ, ਇਹ ਜ਼ਰੂਰ ਕਰਨਾ ਚਾਹੀਦਾ। ਜੀ ਜੀ ਜੀ, ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।